ਇਹਨਾਂ ਦਾ ਬਰਥ ਇੱਧਰ ਦਾ ਹੀ ਆ। ਹਾਂਜੀ 1933 ਦਾ ਬਰਥ ਆ। ਹਾਂਜੀ ਹੱਲਿਆ ਤੋਂ ਪਹਿਲਾਂ ਦਾ ਜਦੋਂ ਦੰਗੇ ਹੋਏ ਸੀ ਉਦੋਂ ਦਾ ਬਰਥ ਆ ਇਹਨਾਂ ਦਾ। ਨੰਬਰ 34। ਇਹ ਕਿਹੜਾ ਸ਼ਹਿਰ ਕਿਹੜਾ ਸੀ? ਸ਼ਹਿਰ ਢਾਬਾ। ਸਨ 47 ਜਿਹਨੂੰ ਵੇਖ ਕੇ ਗਏ, ਇੱਥੇ ਕੈਂਪ ਲੱਗਾ ਸੀ। ਅੱਛਾ। ਸੱਜੇ ਸੌਦੇ ਤੋਂ ਸਾਡੇ ਕੁਝ ਯਾਤਰੀ ਰੇਲ ਤੇ ਚੜ੍ਹ ਕੇ ਅੰਮ੍ਰਿਤਸਰ ਚਲੇ ਗਏ ਸੀ ਤੇ ਅਸੀਂ ਫਿਰ ਗੱਡੇ ਗੁੱਡੇ ਇੱਥੇ ਖਿਲਾਰੇ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਗੱਡੇ ਤੇ ਗਏ। ਉਹ ਜਿਹੜੇ ਪੈਸੇ ਟਕੇ ਵਾਲੇ ਸੀ ਉਹ ਫਿਰ ਰੇਲ ਤੇ ਚੜ੍ਹ ਗਏ, ਇੱਥੇ ਰਾਤ ਰਹੇ ਸੀ। ਸਨ 47 ਤੋਂ ਪਹਿਲਾਂ ਜਗ੍ਹਾ ਬੜੀ ਉੱਚੀ ਸੀ। ਹਾਂਜੀ ਇਹ ਫਿਰ ਬੇਰੀ ਵੀ ਉਦੋਂ ਇਸੇ ਤਰ੍ਹਾਂ ਮੇਰੇ ਸਰੋਵਰ ਹੁਣ ਬਣਿਆ, ਖੂਹ ਪੂਰ ਦਿੱਤਾ ਹੋਊਗਾ। ਖੂਹ ਪੂਰ ਨਹੀਂ ਤੇ ਯਾਦ ਆਉਂਦੀ ਆ ਆਪਣੇ ਪਿੰਡ ਦੀ? ਮੈਂ ਘਰ ਵੇਖਣਾ ਆਪਣਾ। ਵੇਖਣਾ ਹੈ? ਹਾਂ ਹੁਣ ਤੁਸੀਂ ਜਾਓਗੇ? ਨਹੀਂ ਅੱਜ ਨਹੀਂ, ਕੱਲ ਨੂੰ ਦੇਖਾਂਗੇ। ਕੱਲ ਨੂੰ? ਜਿਹਦਾ 1 ਮੁਰੱਬਾ ਸੀ ਉਹਨੂੰ 2.5 ਮੁਰੱਬੇ 2.5 ਉਹਨਾਂ ਜ਼ਮੀਨ ਮਿਲੀ, ਕਿਸੇ ਨੂੰ 2 ਗੁਣਾ ਮਿਲੀ। ਅੱਛਾ। ਕਿਤੇ ਜ਼ਮੀਨ ਚੰਗੀ ਬਰਾਬਰ ਦੀ ਮਿਲ ਗਈ। ਇਸ ਤਰ੍ਹਾਂ ਕਰਕੇ ਖੇਤੀ ਦੀ ਖੇਤੀ। अस्सलामुअलैकुम, सत श्री अकाल। तुसी देख रहे हो पंजाबी प्रचार टीवी और मैं तुहाडे नाल इरफान समोर। इस वेले असी गुरुद्वारा सच्चा सौदा फारूकाबाद पाकिस्तान च मौजूद हाँ और मेरे नाल कुछ यात्री मौजूद ने, इन्हां नाल गलबात करने। सत श्री अकाल जी। ਸਤਿ ਸ਼੍ਰੀ ਅਕਾਲ ਜੀ। की नाम है जी ते कित्थों आए? ਕਰਮਜੀਤ ਕੌਰ ਪੰਜਾਬ ਤੋਂ ਆਏ, ਸੰਗਰੂਰ ਜ਼ਿਲ੍ਹੇ ਤੋਂ। ਜੀ, ਅੱਛਾ। ਇਹ ਹਰਿਆਣੇ ਚੋਂ ਨੇ। ये हरियाणे चू ने? ਹਾਂਜੀ ठीक है। ਫਤਿਹਵਾਦ ਜ਼ਿਲ੍ਹੇ। की नाम है जी आप जी दा? ਹਜ਼ਾਰਾ ਸਿੰਘ। हज़ारा सिंह। ਹਾਂਜੀ ठीक है जी। ते ਇਹਨਾਂ ਬਾਰੇ ਤੁਸੀਂ ਕੁਝ ਦੱਸ ਰਹੇ ਸੀ ਹੁਣ? ਮੈਂ ਦੱਸ ਰਹੀ ਹਾਂ ਕਿ ਅਸੀਂ ਵੀ ਕੰਬੋਜ ਬਰਾਦਰੀ ਨੂੰ ਬਿਲੋਂਗ ਕਰਦੇ ਕਿਹੜੀ ਹਾਂ। ਬਰਾਦਰੀ? ਕੰਬੋਜ। ਕੰਬੋਜ ਜੀ। ਹਾਂਜੀ ਤੇ ਇਹਨਾਂ ਦਾ ਬਰਥ ਇੱਧਰ ਦਾ ਹੀ ਆ। ਹਾਂਜੀ 1933 ਦਾ ਬਰਥ ਆ। ਅੱਛਾ। ਹਾਂਜੀ ਹੱਲਿਆ ਤੋਂ ਪਹਿਲਾਂ ਦਾ ਜਦੋਂ ਦੰਗੇ ਹੋਏ ਸੀ ਉਦੋਂ ਦਾ ਬਰਥ ਆ ਇਹਨਾਂ ਦਾ। ਤੇ ਇਹ 14-15 ਸਾਲ ਦੇ ਸੀਗੇ। ਮਤਲਬ ਇਹਨਾਂ ਨੂੰ ਸਾਰੀ ਸੁਰਤ ਹੈਗੀ ਹੈ ਇੱਧਰ ਦੀ। ਅੱਛਾ। ਹਾਂ ਸਾਰੀ ਸੁਰਤ ਆ, ਤੁਸੀਂ ਪੁੱਛ ਸਕਦੇ ਹੋ। ਸਾਰੀ ਸੁਰਤ ਹੈ ਇਹਨਾਂ ਨੇ ਇੱਧਰ ਜਾਂਦੇ। ਕੀ ਲੱਗਦੇ ਨੇ? ਮੇਰੇ ਫਾਦਰ ਇਨ ਲਾ। ਤੁਹਾਡੇ ਫਾਦਰ ਇਨ ਲਾ? ਹਾਂਜੀ। ਅੱਛਾ। ਤੇ ਸਰ ਜੀ ਦੱਸੋ, ਤੁਸੀਂ ਇੱਥੇ ਪਾਕਿਸਤਾਨ 'ਚ ਕਿੱਥੇ ਰਹਿੰਦੇ ਸੀ? ਚੱਕ ਨੰਬਰ 34। ਇਹ ਕਿਹੜਾ ਸ਼ਹਿਰ ਕਿਹੜਾ ਸੀ? ਸ਼ਹਿਰ ਢਾਬਾ। ਢਾਬਾ ਕਿਹੜਾ ਇਲਾਕਾ ਸੀਗਾ? ਇਹ ਚੱਕ ਨੰਬਰ 78 ਤੇ 79 ਅਸੀਂ ਇਕੱਠੇ ਸੀ ਤੇ 34 ਸਾਡਾ ਨਾਲ ਸੀ। ਅਸੀਂ ਅੱਛਾ। 78 ਚ ਪੜ੍ਹਦੇ ਰਹੇ ਹਾਂ। ਨਹੀਂ ਇਹ ਕਿਹੜੇ ਪਾਸੇ ਪੈਂਦਾ, ਕਿਹੜੇ ਅੱਜ ਸ਼ਹਿਰ? ਨਾਲ ਹੀ ਗਾੜੀ ਬਾਲੀ ਦੇ ਸਟੇਸ਼ਨ ਹੈ ਨਾ। ਹਾਂ ਹਾਂ। ਬਾਲੀ ਤੋਂ ਅਗਲਾ ਢਾਬਾ ਤੇ ਢਾਬਾ ਸਾਨੂੰ ਸਟੇਸ਼ਨ ਲੱਗਦਾ 4-5 ਕਿਲੋਮੀਟਰ ਸਟੇਸ਼ਨ ਹੈ ਸਾਡਾ। ਚੌਂਤੀ। ਅੱਛਾ। ਚੱਕ ਪਿੰਡ ਦਾ ਨਾਮ ਚੱਕ ਨੰਬਰ 34। ਚੌਂਤੀ। ਠੀਕ ਹੈ। ਤੇ ਕਿੰਨੀ ਕੁ ਉਮਰ ਸੀਗੀ ਤੁਹਾਡੀ ਮੈਂ ਜਦੋਂ 9ਵੀਂ ਚ ਪੜ੍ਹਦਾ। 9ਵੀਂ 'ਚ ਪੜ੍ਹਦੇ? ਹਾਂ 9ਵੀਂ ਚ ਫਿਰ ਤੇ ਤੁਹਾਨੂੰ ਸਾਰਾ ਸੰਭਾਲਾ ਹੋਣਾ। ਮੈਂ ਇਹ ਜਗ੍ਹਾ ਪਹਿਲਾਂ ਹੀ ਵੇਖੀ ਹੈ। ਅੱਛਾ। ਹਾਂ ਠੀਕ ਹੈ। ਯਾਨੀ ਆਪਣੇ ਹਾਂ। ਪਾਕਿਸਤਾਨ ਬਣ ਤੇ ਇੰਡੀਆ ਵੱਖ ਹੋਣ ਤੋਂ ਪਹਿਲਾਂ ਦੇਖੀ ਸੀ? ਸਨ 47 ਜਿਹਨੂੰ ਵੇਖ ਕੇ ਗਏ, ਇੱਥੇ ਕੈਂਪ ਲੱਗਾ ਸੀ। ਅੱਛਾ। ਸੱਚੇ ਸੌਦੇ ਤੋਂ ਸਾਡੇ ਕੁਝ ਯਾਤਰੀ ਰੇਲ ਤੇ ਚੜ੍ਹ ਕੇ ਅੰਮ੍ਰਿਤਸਰ ਚਲੇ ਗਏ ਸੀ ਤੇ ਅਸੀਂ ਫਿਰ ਗੱਡੇ ਗੁੱਡੇ ਇੱਥੇ ਖਿਲਾਰੇ ਸੀ ਤੇ ਉਸ ਤੋਂ ਬਾਅਦ ਫਿਰ ਅਸੀਂ ਗੱਡੇ ਤੇ ਗਏ। ਉਹ ਜਿਹੜੇ ਪੈਸੇ ਟਕੇ ਵਾਲੇ ਸੀ ਉਹ ਫਿਰ ਰੇਲ ਤੇ ਚੜ੍ਹ ਗਏ, ਇੱਥੇ ਰਾਤ ਰਹੇ ਸੀ। ਇੱਥੇ ਕੀ ਕੰਮਕਾਰ ਹੁੰਦਾ ਸੀ ਆਪਣਾ? ਇੱਥੇ ਸਾਡੀ ਖੇਤੀਬਾੜੀ ਸੀ, ਅੱਧਾ ਬਰਾਬਰ ਜ਼ਮੀਨ ਦਾ। ਮੇਰਾ ਫਾਦਰ ਸਾਹਿਬ ਦੋ ਸੀ। ਅੱਛਾ। ਹਾਂ ਭਾਈ। ਤੇ ਇੱਥੇ ਪਹਿਲਾਂ ਖੂਹ ਸੀ, ਹਾਂਜੀ। ਹਲਟ ਖਾਜ ਬਲਦ ਜੋੜਦੇ ਸੀ। ਉਦੋਂ ਵੀ ਅਸੀਂ ਮੱਸਿਆ ਇੱਕ ਵਾਰੀ ਆਏ ਸੀ ਤੇ ਬਲਦ ਜੋੜਦੇ ਅੱਧਾ ਘੰਟਾ ਤੇ ਮੱਸਿਆ ਇਸ਼ਨਾਨ ਕਰਨਾ। ਮੱਸਿਆ ਬੜੀ ਲੱਗਦੀ ਸੀ। ਅੱਛਾ। ਹਾਂ ਇਹ ਜਗ੍ਹਾ ਉਦੋਂ ਹੀ ਉੱਚੀ ਸੀ ਪਹਿਲਾਂ ਹੀ। ਅੱਛਾ। ਸਨ 47 ਤੋਂ ਪਹਿਲਾਂ ਜਗ੍ਹਾ ਬੜੀ ਉੱਚੀ ਸੀ। ਸਹੀ ਸਹੀ। ਹਾਂਜੀ ਇਹ ਫਿਰ ਬੇਰੀ ਵੀ ਉਦੋਂ ਇਸੇ ਤਰ੍ਹਾਂ ਮੇਰੇ ਇੱਥੇ ਸਰੋਵਰ ਹੁਣ ਬਣਿਆ, ਖੂਹ ਪੂਰ ਦਿੱਤਾ ਹੋਊਗਾ। ਖੂਹ ਪੂਰ ਨਹੀਂ ਸੀ। ਤੇ ਕੀ ਹਾਲਾਤ ਬਣੇ ਸੀ ਜਦੋਂ ਗਏ ਸੀ ਤੁਸੀਂ? ਹਾਲਾਤ ਜੀ ਫਿਰ ਇਸ ਤਰ੍ਹਾਂ ਹੀ ਆ, ਜਿਹੜਾ ਭਾਈਚਾਰਾ ਸੀ ਉਹ ਅੰਗਰੇਜ਼ ਨੇ ਥੋੜਾ ਜਿਹਾ ਇਹੋ ਜਿਹਾ ਤੀਲੀ ਲਾ ਦਿੱਤੀ। ਤੀਲੀ ਲਾਤੀ, ਉਹਦੇ 'ਚ ਫਰਕ ਪੈ ਗਿਆ। ਵੈਸੇ ਠੀਕ ਹੈ। ਭਾਈਚਾਰਾ ਬਹੁਤ ਵਧੀਆ ਸੀ ਪਰ ਅੱਜ ਉਸ ਤੋਂ ਵੀ ਅੱਗੇ ਹੈ। ਤੇ ਫਿਰ ਟ੍ਰੇਨ ਤੇ ਗਏ ਜਾਂ ਗੱਡਿਆਂ ਤੇ ਨਹੀਂ, ਅਸੀਂ ਜਾਣਾ? ਗੱਡੇ ਤੇ ਗਏ। ਅੱਛਾ। ਇੱਥੋਂ ਅਸੀਂ ਫਿਰ ਨਨਕਾਣਾ ਸਾਹਿਬ ਗਏ। ਜਾਣਾ ਤਾਂ ਉੱਥੋਂ ਨਨਕਾਣੇ ਨੂੰ ਸੀ ਤੇ ਫਿਰ ਇਹ ਰੂਟ ਬੰਦ ਹੋ ਗਿਆ। ਇੱਧਰੋਂ ਤੁਹਾਡੀ ਬਰਾਦਰੀ ਆਉਣ ਲੱਗੀ। ਫਿਰ ਸਾਨੂੰ ਨਨਕਾਣੇ ਸਾਹਿਬ ਜਾ ਕੇ ਤੇ ਮਾਂਗਟ ਥਾਣਾ ਸੀ। ਮਾਂਗਟ ਥਾਣੇ ਕੋਲ ਬੱਲੋ ਦਾ ਹੈਡ ਤੇ ਫਿਰ ਉੱਥੋਂ ਕਸੂਰ ਖੇਮ ਕਰਨ ਦਾ ਪੰਜਾਬ। ਅੱਛਾ। ਸਾਰਾ ਪਰਿਵਾਰ ਸਹੀ ਸਲਾਮਤ ਪੜ ਗਿਆ ਸੀਗਾ? ਹਾਂ ਬਿਲਕੁਲ, ਸਾਰੀ ਫੈਮਿਲੀ ਠੀਕ ਹੈ। ਪੂਰੇ। ਅੱਛਾ। ਤੇ ਹੋਰ ਵੀ ਇਸ ਟਾਈਮ ਕੋਈ ਹਯਾਤ ਹੈ ਤੁਹਾਡੀ ਫੈਮਿਲੀ 'ਚ ਉਸ ਵੇਲੇ ਦਾ? ਨਹੀਂ, ਮੇਰੇ ਵੱਡਾ ਭਾਈ ਸੀ ਉਹ ਵੀ ਗੁਜ਼ਰ ਗਿਆ ਤੇ ਮੈਂ ਹੀ ਵੱਡਾ ਹੁਣ। ਅੱਛਾ ਜੀ। ਹਾਂ ਮੈਂ ਹੁਣ ਉਮਰ ਕਿੰਨੀ ਹੋ ਗਈ ਹੈ? ਪੂਰੀ 90। ਅੱਛਾ। ਤੇ ਯਾਦ ਆਉਂਦੀ ਆ ਆਪਣੇ ਪਿੰਡ ਦੀ? ਬਿਲਕੁਲ ਮੈਂ ਘਰ ਵੇਖਣਾ ਆਪਣਾ। ਵੇਖਣਾ ਹੈ? ਹਾਂ ਹੁਣ ਤੁਸੀਂ ਜਾਓਗੇ? ਨਹੀਂ ਅੱਜ ਨਹੀਂ, ਕੱਲ ਨੂੰ ਦੇਖਾਂਗੇ। ਕੱਲ ਨੂੰ? ਹਾਂ ਠੀਕ ਹੋ ਗਿਆ। ਕੋਈ ਦਿਖਾਏਗਾ ਤੇ ਜ਼ਰੂਰ ਦੇਖ ਕੇ ਜਾਵਾਂਗੇ। ਜ਼ਰੂਰ ਦੇਖਣਾ। ਜ਼ਰੂਰ ਜੀ, ਤੁਹਾਨੂੰ ਤੁਹਾਡਾ ਘਰ ਬਿਲਕੁਲ ਅਸੀਂ ਦਿਖਾਵਾਂਗੇ ਜੀ। ਹਾਂ, ਬਸ। ਘਰ ਤੁਹਾਨੂੰ ਤੁਹਾਡਾ ਦਿਖਾਵਾਂਗੇ। ਔਰ ਇਹ ਦੱਸੋ ਕਿ ਹੁਣ ਉੱਥੇ ਜਾ ਕੇ ਇੱਥੇ ਤੇ ਜ਼ਮੀਨਾਂ ਸੀ, ਹਾਂਜੀ। ਜ਼ਮੀਂਦਾਰਾ ਖੇਤੀਬਾੜੀ ਕਰਦੇ ਸੀ, ਉੱਥੇ ਕੀ ਕਾਰੋਬਾਰ? ਉਹਦੇ ਵੰਡੇ ਜੀ ਸਾਨੂੰ ਮਤਲਬ ਹਿਸਾਰ ਜ਼ਿਲ੍ਹੇ ਜ਼ਮੀਨ ਮਿਲੀ। ਜਿਹਦਾ 1 ਮੁਰੱਬਾ ਸੀ ਉਹਨੂੰ 2.5 ਮੁਰੱਬੇ 2.5 ਗੁਣਾ ਜ਼ਮੀਨ ਮਿਲੀ, ਕਿਸੇ ਨੂੰ 2 ਗੁਣਾ ਮਿਲੀ।
ਅੱਛਾ ਕਿਤੇ ਜ਼ਮੀਨ ਚੰਗੀ ਬਰਾਬਰ ਦੀ ਵੀ ਮਿਲ ਗਈ ਇਸ ਤਰ੍ਹਾਂ ਕਰਕੇ ਖੇਤੀ ਦੀ ਖੇਤੀ। ਤੁਹਾਨੂੰ ਤਾਂ ਫਿਰ ਫਾਇਦਾ ਹੋ ਗਿਆ। ਹਾਂ ਜ਼ਮੀਨ ਅੱਧੇ ਮੁਰੱਬੇ ਦਾ ਮਤਲਬ ਪੂਰਾ ਮੁਰੱਬਾ ਇਹ ਨੂੰ ਹੈ, ਇਹ ਵੀ ਸਰਵਿਸ ਵਾਲੇ ਨੇ ਦੋਨੋਂ। ਇੱਕ ਵੱਡਾ ਬੇਟਾ ਮੇਰਾ ਉਹ ਇੱਥੇ ਹੀ ਹੈ, ਉਹ ਸਾਨੂੰ ਅਜੇ ਮਿਲਿਆ ਨਹੀਂ ਗਾ, ਸਾਡੇ ਨਾਲ ਦੇ ਬੱਚੇ ਬਾਹਰ ਸੈੱਟ ਹੋਏ ਨੇ। ਅੱਛਾ, ਜਦੋਂ ਪਾਰਟੀਸ਼ਨ ਹੋਈ ਉਦੋਂ ਉੱਥੋਂ ਪਹਿਲਾਂ ਜਦੋਂ ਇੱਥੇ ਤੁਸੀਂ ਰਹਿੰਦੇ ਸੀ ਤੇ ਮੁਸਲਮਾਨਾਂ ਦਾ ਤੇ ਤੁਹਾਡਾ ਆਪਸ 'ਚ ਕਿੰਜ ਸੀ ਭਾਈਚਾਰਾ ਜੀ ਸਲੂਕ? ਬਹੁਤ। ਮੇਰੇ ਨਾਲ ਮੇਰੇ ਕਲਾਸ ਫੈਲੋ ਸੀ ਅੱਛਾ। ਮੁਸਲਮਾਨਾਂ ਦੇ ਮੁੰਡੇ, ਮੈਂ ਉਹਨਾਂ ਦੇ ਘਰੇ ਜਾਂਦਾ ਸੀ ਤੇ ਉਹਨਾਂ ਦੀ ਮਾਤਾ ਉਹਨਾਂ ਦੀਆਂ ਸਾਨੂੰ ਦੁੱਧ ਪਿਆਉਂਦੀਆਂ ਸੀ। ਚਲੋ ਰੋਟੀ ਰਾਟੀ ਸਾਡੇ ਕੋਲ ਅਸੀਂ ਦੁੱਧ ਪੀ ਕੇ ਆਉਂਦੇ ਸੀ। ਅੱਛਾ ਜੀ। ਹਾਂ ਬਹੁਤ ਭਾਈਚਾਰਾ। ਅੱਛਾ, ਯਾਨੀ ਐਸਾ ਕੋਈ ਨਫ਼ਰਤਾਂ ਕੋਈ ਚੀਜ਼ ਸਵਾਲ ਹੀ ਨਹੀਂ ਪਤਾ ਨਹੀਂ। ਸੀ? ਅੱਛਾ, ਵਧੀਆ ਸੁਭਾਅ ਸੀ। ਨਫ਼ਰ ਨੂੰ ਤੇ ਨੇੜੇ ਬਹੁਤ ਬਾਅਦ ਦੇਰ ਵਿੱਚ ਲਿਆਂਦਾ ਗਿਆ। ਅੱਛਾ ਅੰਗਰੇਜ਼ ਨੇ ਲਿਆਂਦਾ। ਅੱਛਾ ਪੰਜਾਬ ਦੇ ਦੋ ਹਿੱਸੇ ਕਰ ਦਿੱਤੇ, ਪਾਰਟੀਸ਼ਨ ਹੋ ਗਈ। ਐਸੀ ਮਤਲਬ ਬੀਜ ਬੋਇਆ ਤੇ ਬਾਕੀ ਪਹਿਲਾਂ ਬਹੁਤ ਭਾਈਚਾਰਾ ਸੀ। ਸਹੀ। ਹਾਂ ਜਿਸ ਅਸੀਂ ਹੁਣ ਤਾਂ ਚਲੋ ਉਸ ਤੋਂ ਵੀ ਮਤਲਬ ਬੈਸਟ ਹੈ। ਬਾਕੀ ਉਸ ਵੇਲੇ ਪੂਰੇ ਲੋਕ ਆਪਸ ਵਿੱਚ ਪੂਰਾ ਵਰਦੇ, ਵਿਆਹ ਸ਼ਾਦੀ ਦੁੱਖ ਸੁੱਖ ਨੂੰ ਵੀ ਜਾਂਦੇ ਸੀ ਘਰਾਂ ਦੇ। ਸਹੀ। ਕਈਆਂ ਪਿੰਡਾਂ 'ਚ ਤੇ ਮੁਸਲਮਾਨਾਂ ਦੇ ਬੰਦੇ ਤੇ ਸਾਡੇ ਸਾਂਝੇ ਸੀ ਤੇ ਸਾਡਾ ਨਰੋਲ ਪਿੰਡ ਸੀ। ਸਾਡੇ ਪਿੰਡ ਤੁਹਾਡੀ ਬਰਾਤ ਦਾ ਬੰਦਾ ਕੋਈ ਨਹੀਂ ਸੀ ਅੱਛਾ। ਤੇ ਕੰਮੀ ਕਾਰੇ ਮਤਲਬ ਹੈ ਸੀ ਜਿਹੜੇ ਲੋਕਾਂ ਨਾਲ ਸੀਰ ਸਪਟਾ ਕਰਦੇ। ਸਹੀ। ਆਹ ਉਹ ਹੈ। ਠੀਕ ਹੈ। ਅਸੀਂ ਜਿਹੜੀਆਂ ਗੱਲਾਂ ਇਹਨਾਂ ਤੋਂ ਮਤਲਬ ਸੁਣਦੇ ਆਏ ਆ ਹੁਣ ਤੱਕ 47 ਦੀਆਂ, ਅਸੀਂ ਤਾਂ ਚਲੋ ਨਹੀਂ ਦੌਰ ਵੇਖਿਆ, ਜੋ ਇਹਨਾਂ ਤੋਂ ਸੁਣਦੇ ਆਏ ਆ ਉਸ ਦੇ ਅਕੋਰਡਿੰਗ ਵੀ ਸਾਨੂੰ ਇਦਾਂ ਲੱਗਦਾ ਵੀ ਅਸੀਂ ਉਹ ਹੰਢਾ ਹੀ ਰਹੇ ਆ ਹੁਣ ਤੱਕ। ਅੱਛਾ। ਹਾਂਜੀ। ਜਦੋਂ ਗੁਰੂ ਨਾਨਕ ਦੇਵ ਆਏ ਨਾ ਇੱਥੇ, ਜੀ। ਉਦੋਂ ਇਹਦਾ ਨਾਂ ਚੂੜਕੰਡਾ ਮੰਡੀ, ਇੱਥੋਂ ਸੌਦਾ ਲੈਣ ਆਏ ਸੀ ਅੱਛਾ। ਤੇ ਸੌਦਾ ਫਿਰ ਮਤਲਬ ਲੈ ਕੇ ਸੰਤਾਂ ਨੂੰ ਇੱਥੇ ਖਵਾ ਕੇ ਇੱਥੇ ਸੱਤ ਬੈਠੇ ਸੀ। ਸਹੀ। ਇਹ ਪਹਾੜੀ ਉੱਚੀ ਪਹਿਲਾਂ ਹੀ ਸੀ। ਅੱਛਾ। ਹਾਂ ਤੇ ਫਿਰ ਹੁਣ ਇਹਦਾ ਨਾਂ ਫਰੋਖਾਬਾਦ ਰੱਖਿਆ। ਜੀ ਬਾਅਦ ਪਹਿਲਾਂ ਚੂੜਕੰਡੇ ਸੀ। ਬਿਲਕੁਲ। ਠੀਕ ਹੈ। ਹੋਰ ਕੀ ਯਾਦਾਂ ਸ਼ੇਅਰ ਕਰਦੇ ਨੇ ਆਪਣੇ ਤੇ ਬਚਪਨ ਜਿੱਦਾਂ ਇਹਨਾਂ ਨੇ ਸਾਰੀਆਂ ਦੱਸੀਆਂ ਨੇ ਵੀ ਸਾਡਾ ਉੱਥੇ ਇਦਾਂ ਪਿੰਡ ਸੀਗਾ ਤੇ ਇਦਾਂ ਅਸੀਂ ਮਤਲਬ ਸਕੂਲ ਜਾਂਦੇ ਸੀ, ਜੀ। ਇਦਾਂ ਸਾਰੀਆਂ ਜੋ 34 ਦਾ ਤੁਹਾਨੂੰ ਇਤਿਹਾਸ ਦੱਸਿਆ ਸਾਨੂੰ ਇਦਾਂ ਹੀ ਦੱਸਦੇ ਨੇ। ਅੱਛਾ। ਤੇ ਫਿਰ ਸਾਡੇ ਵੀ ਤਮੰਨਾ ਜਾਗੀ ਵੀ ਅਸੀਂ ਵੀ ਇੱਕ ਵਾਰੀ ਜ਼ਿੰਦਗੀ ਲਾਈਫ ਦੇ ਵਿੱਚ ਇੱਕ ਵਾਰੀ ਜ਼ਰੂਰ ਦੇਖੀਏ। ਸਹੀ। ਤੇ ਟਾਈਮ ਤਾਂ ਕਾਫੀ ਹੋ ਗਿਆ, ਉਮਰ ਨਹੀਂ ਸੀ, ਲੇਕਿਨ ਫਿਰ ਵੀ ਬਾਬੇ ਨਾਨਕ ਦੇ ਹੱਥ ਜੋੜੇ ਵੀ ਇੱਕ ਵਾਰੀ ਦਰਸ਼ਨ ਕਰਾ ਦੇ।